व्यूअर्स वेलकम बैक ऑन प्रोग्राम। सो व्यूअर्स एंड वाले सैक्शन ਵਿੱਚ ਪਹੁੰਚ ਚੁੱਕੇ ਹਾਂ। ਉਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਸੁਪਰੀਮ ਕੋਰਟ ਨੇ ਹਾਲ ਹੀ ਵਿੱਚ ਇੱਕ ਪੈਟੀਸ਼ਨ ਤੇ ਦਿੱਤੇ ਫੈਸਲੇ ਵਿੱਚ ਕਿਹਾ ਹੈ ਕਿ ਭਾਰਤੀ ਪਾਰਲੀਮੈਂਟ ਕੋਲ ਇਹ ਹੱਕ ਹੈ ਕਿ ਉਹ ਕਿਸੇ ਵੀ ਸੂਬੇ ਨੂੰ ਯੂਨੀਅਨ ਟੈਰੀਟਰੀ ਵਿੱਚ ਬਦਲ ਸਕਦਾ ਹੈ ਜਾਂ ਉਸ ਦੀਆਂ ਸੀਮਾਵਾਂ ਵਿੱਚ ਤਬਦੀਲੀ ਕਰ ਸਕਦਾ ਹੈ। ਸੋ ਸੁਪਰੀਮ ਕੋਰਟ ਦਾ फैसला भावें जम्मू कश्मीर के संदर्भ में आया है पर कुछ हल्कियां वालों खदशा जाहिर किया जा रहा है कि पंजाब नाल भी इहो कुछ होण जा रहा है, जदों कि पंजाब के कुछ हिस्से नूं राजस्थान ते कुछ नूं हरियाणे नाल मिला के बाकी रहिंदे कुछ जिलियां नूं यूनीयन टैरिटरी डिक्लेयर कर दिता जाएगा। सो इस बारे आपां गलबात करन जा रहे हैं और नाल ही गुरबाणी विचारां दी सांझ तुहाडे पाई जाएगी। सो असीं चाहांगे कि तुसां इस तरह बने रहना, देखण सुनने लिखण लई तुहाडा सब दा बहुत शुक्रिया जी। डॉक्टर साहब की कहना चाहोगे? देखो कुछ महीने पहला सोशल मीडिया के उत्ते ये गल कुछ हल्कियां वालों डिस्कस हो रही सी। हालांकि उन्होंने दिल्ली के अंदरून जां अंतरीव सोर्सिस का हवाला दिता सी कि ये देख रहे हैं कि भी पंजाब नूं जिहड़ा वो तोड़ भन दिता जाए। जिहड़े इधरले ज़िले ने पठानकोट गुरदासपुर इन्हां नूं ਜਿਹੜਾ ਉਹ ਜੰਮੂ ਨਾਲ ਜੋੜ ਦਿੱਤਾ ਜਾਏ, ਕਿਉਂਕਿ ਜੰਮੂ ਕਸ਼ਮੀਰ ਨੂੰ ਆਲਰੇਡੀ ਯੂਨੀਅਨ ਟੈਰੀਟਰੀ ਬਣਾਇਆ ਹੀ ਹੋਇਆ ਤੇ ਇਸ ਦੇ ਥੱਲੇ ਵੀ ਜੇ ਇਹਨਾਂ ਨੂੰ ਜੋੜ ਦਿੱਤਾ ਜਾਏ ਤੇ ਈਵਨ ਕਸ਼ਮੀਰ ਦੇ ਵਿੱਚ ਵੀ ਜੰਮੂ ਕਸ਼ਮੀਰ ਯੂਨੀਅਨ ਟੈਰੀਟਰੀ 'ਚ ਵੀ ਮੁਸਲਮਾਨ ਮਾਈਨੋਰਿਟੀ 'ਚ ਹੋ ਜਾਣਗੇ ਤੇ ਇਧਰੋਂ ਪੰਜਾਬ ਦਾ ਵੀ ਕੰਡਾ ਕੱਢਿਆ ਜਾਏਗਾ। ਫਿਰੋਜ਼ਪੁਰ ਫਾਜ਼ਿਲਕਾ ਨੂੰ ਰਾਜਸਥਾਨ ਨਾਲ ਜੋੜ ਦਿੱਤਾ ਜਾਏ ਤੇ ਆ ਜਿਹੜੇ ਬਾਕੀ ਬਚੇ ਨੇ ਜਲੰਧਰ ਲੁਧਿਆਣਾ 2-4 ਜ਼ਿਲ੍ਹੇ ਇਹਨਾਂ ਨੂੰ ਯੂਨੀਅਨ ਟੈਰੀਟਰੀ ਬਣਾ ਕੇ ਪੰਜਾਬ ਰਹਿਣ ਦਿੱਤਾ ਜਾਏ। ਅੱਛਾ। ਔਰ ਉਦੋਂ ਵੀ ਸਾਨੂੰ ਕਿਸੇ ਖਾਸ ਨੇ ਕਿਹਾ ਵੀ ਕਿ ਇਸ ਨੂੰ ਤੁਸੀਂ ਡਿਸਕਸ ਕਰੋ ਤੇ ਮੈਂ ਕਿਹਾ ਜੀ ਵੀ ਇਹ ਨਹੀਂ ਹੈ ਵੀ ਇਹ ਮੈਂ ਕਰ ਨਹੀਂ ਸਕਦੇ, ਪਰ ਜਦੋਂ ਤੱਕ ਕੋਈ ਇਸ ਕਿਸਮ ਦੀ ਗੱਲ ਨਜ਼ਰ ਨਹੀਂ ਆਉਂਦੀ ਉਦੋਂ ਤੱਕ ਬਹੁਤ ਵਾਰ ਫਿਰ ਇਹੀ ਹੋਏਗਾ ਵੀ ਤੁਸੀਂ ਜਿਹੜਾ ਪੈਰਾਨੋਇਡ ਹੋ। ਹਾਲਾਂਕਿ ਅਸੀਂ ਇਹ ਜਦੋਂ ਉਹਨਾਂ ਨੇ ਆਲਮੋਸਟ 6 ਜ਼ਿਲ੍ਹੇ ਜਿਹੜੇ ਨੇ ਉਹਨਾਂ ਦੀ BSF ਦੀ ਪ੍ਰੈਜ਼ੈਂਸ ਜਾਂ ਉਹ ਲਾਅ ਲਿਆਂਦਾ ਕਿ ਜੀ ਇਹ ਜਿਨ੍ਹਾਂ ਦੇ ਵਿੱਚ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਫਾਜ਼ਿਲਕਾ ਕਿ ਭਾਈ ਇਹ ਉਹਨਾਂ ਦੇ ਹਵਾਲੇ ਅਸੀਂ ਇਹ ਕਿਹਾ ਸੀ ਕਿ ਆਲਮੋਸਟ 25,000 ਸਕੁਅਰ ਕਿਲੋਮੀਟਰ ਟੈਰੀਟਰੀ ਸਿੱਧੀ ਸੈਂਟਰ ਨੇ ਆਪਣੇ ਕੰਟਰੋਲ 'ਚ ਲੈ ਲਈ ਹੈ। ਅੱਛਾ। ਹੁਣ ਅੱਜ ਜਦੋਂ ਇਹ ਮੈਂ ਖਬਰ ਦੇਖੀ, ਹਾਲਾਂਕਿ ਇਹ ਤਾਂ ਸਾਨੂੰ ਨਜ਼ਰ ਆ ਰਿਹਾ ਵੀ ਜੰਮੂ ਕਸ਼ਮੀਰ 'ਚ ਉਹਨਾਂ ਨੇ ਕਿਵੇਂ ਇਕੱਲਾ ਇਹੀ ਨਹੀਂ ਕਿ ਉਹਨਾਂ ਦਾ ਸੂਬੇ ਦਾ ਸਟੇਟਸ ਤੋੜਿਆ ਹੈ, ਫਿਰ 3 ਡਰਟੀ ਡੀਜ਼ ਜਿਵੇਂ ਡੀਲਿਮਿਟੇਸ਼ਨ, ਰੀਡਿਸਟ੍ਰਿਕਟਿੰਗ ਔਰ ਇਲੈਕਸ਼ਨ ਕਮਿਸ਼ਨ ਬਣਾ ਕੇ ਉਹਨਾਂ ਨੇ ਜੰਮੂ ਰੀਜਨ ਦੀਆਂ ਸੀਟਾਂ ਵਧਾ ਦਿੱਤੀਆਂ, ਕਸ਼ਮੀਰ ਦੀਆਂ ਘਟਾ ਦਿੱਤੀਆਂ ਔਰ ਚੋਣਾਂ ਕਰਵਾਉਣ ਤੋਂ ਪਹਿਲਾਂ ਉਹ ਇਸ ਗੱਲ ਨੂੰ ਯਕੀਨੀ ਬਣਾਉਣਗੇ ਔਰ ਉਹਨਾਂ 'ਚ ਵੀ ਅੱਗੋਂ ਫੁੱਟ ਪਾਈ ਹੈ ਗੁੱਜਰਾਂ ਦਾ ਕਬੀਲਾ ਜਾਂ ਉਹ ਕੀ ਇੱਕ ਹੋਰ ਉਹਨਾਂ ਦਾ ਹੈ ਜਿਨ੍ਹਾਂ ਨੂੰ ਉਹਨਾਂ ਨੇ ਖਾਸ ਦਰਜਾ ਦਿੱਤਾ ਜਿਹੜਾ ਪਹਿਲਾਂ ਨਹੀਂ ਸੀ। ਲੇਕਿਨ ਹੁਣ ਕਸ਼ਮੀਰ ਦਾ ਆਈਨੀ ਸਟੇਟਸ ਖਤਮ ਕਰਨ ਦਾ 2019 ਤੋਂ ਬਾਅਦ ਅਸੀਂ ਦੇਖ ਰਹੇ ਹਾਂ ਵੀ 3 ਸਾਲ ਬੀਤ ਗਏ ਨੇ, ਚੌਥਾ ਸਾਲ ਹੈ, 4 ਸਾਲ ਹੀ ਹੋ ਗਏ, 4 ਸਾਲ ਹੋ ਗਏ ਆਲਮੋਸਟ। ਉਹ ਕੋਈ ਪੈਟੀਸ਼ਨ 200 ਤੋਂ ਜ਼ਿਆਦਾ ਪਟੀਸ਼ਨਾਂ ਨੇ ਉਹ ਸੁਪਰੀਮ ਕੋਰਟ ਨੇ ਐਂਟਰਟੇਨ ਹੀ ਨਹੀਂ ਕੀਤੀਆਂ। ਹੁਣ ਕਸ਼ਮੀਰੀਆਂ ਦੇ ਇੱਕ ਕਿਸੇ ਸੱਜਣ ਨੇ ਇਹ ਪੈਟੀਸ਼ਨ ਕੀਤੀ ਕਿ ਭਾਈ ਜਿਹੜੇ ਹਾਜੀ ਅਬਦੁਲ ਗਨੀ ਖਾਨ ਤੇ ਮੁਹੰਮਦ ਆਯੂਬ ਮੱਟੂ ਨੇ ਕਿ ਵੀ ਇਹ ਜਿਹੜੀ ਡੀਲਿਮਿਟੇਸ਼ਨ ਡਿਸਟ੍ਰਿਕਟਸ ਦੀ ਕਰ ਰਹੇ ਨੇ ਇਲੈਕਸ਼ਨ, ਇਹ ਤਾਂ ਇਲੈਕਸ਼ਨ ਕਮਿਸ਼ਨ ਦਾ ਕੰਮ ਹੈ ਪਰ ਇਹ ਸਪੈਸ਼ਲ ਬਣਾ ਕੇ ਐਕਟ ਕਰ ਰਹੇ ਨੇ ਔਰ ਇਹਨੂੰ ਰੋਕਿਆ ਜਾਏ ਜਦੋਂ ਤੱਕ ਜਿਹੜਾ ਸੁਪਰੀਮ ਕੋਰਟ ਫੈਸਲਾ ਨਾ ਦੇ ਆਰਟੀਕਲ 370 ਦੀ ਵੈਲਿਡਿਟੀ ਤੇ ਔਰ ਇਹਨਾਂ ਨੂੰ ਤਾਂ ਹੱਕ ਹੀ ਨਹੀਂ ਹੈ। ਹੁਣ ਸੁਪਰੀਮ ਕੋਰਟ ਨੇ ਇਸ ਦੇ ਉੱਤੇ ਬੀਤੇ ਕੱਲ ਤਾਂ ਇਹ ਆਇਆ, ਸੁਪਰੀਮ ਕੋਰਟ ਡਿਸਮਿਸਿਸ ਪੈਟੀਸ਼ਨ ਚੈਲੰਜਿੰਗ ਵੈਲਿਡਿਟੀ ਆਫ ਡੀਲਿਮਿਟੇਸ਼ਨ ਐਕਸਾਈਜ਼ ਇਨ ਜੰਮੂ ਐਂਡ ਕਸ਼ਮੀਰ ਕਿ ਉਹਨਾਂ ਨੇ ਉਹ ਜਿਹੜੀ ਪੈਟੀਸ਼ਨ ਸੀ ਉਹ ਖਾਰਜ ਕਰ ਦਿੱਤੀ। ਇਹ ਬੈਂਚ ਆਫ ਜਸਟਿਸ SK ਕੌਲ ਐਂਡ ਜਸਟਿਸ AS ਓਕਾ ਕਲੈਰੀਫਾਈਡ ਕਿ ਵੀ ਉਹਨਾਂ ਨੇ ਕੋਈ ਉਹ ਰੀਆਰਗੇਨਾਈਜੇਸ਼ਨ ਐਕਟ ਦੇ ਉੱਤੇ ਆਪਣਾ ਫੈਸਲਾ ਨਹੀਂ ਦਿੱਤਾ, ਪਰ ਕਿਉਂਕਿ ਇਹ ਡੀਲਿਮਿਟੇਸ਼ਨ ਜਿਹੜੀ ਆ ਉਹਨਾਂ ਨੂੰ ਹੱਕ ਹੈ, ਉਹਨਾਂ ਨੇ ਇਹ ਕਿਹਾ ਕਿ ਵੀ ਦੇयर इज़ ਐਬਸੋਲੂਟਲੀ ਨੋ ਮੈਰਿਟ ਇਨ ਐਨੀ ਆਫ ਦਾ ਕੰਟੈਂਸ਼ਨ ਰੇਜ਼ਡ ਬਾਈ ਦਾ ਪ੍ਰੈਕਟੀਸ਼ਨਰਸ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਉਹਨਾਂ ਦਾ ਹੱਕ ਹੈ ਸੈਂਟਰ ਦਾ ਕਿ ਉਹ ਇਸ ਨੂੰ ਫਲਾਂ ਆਰਟੀਕਲ ਦੇ ਥੱਲੇ ਜਿਹੜਾ ਉਹ ਡੀਲਿਮਿਟੇਸ਼ਨ ਕਰ ਸਕਦੀ ਹੈ ਔਰ ਇਹਦਾ ਪੈਟੀਸ਼ਨ। ਔਰ ਜਦੋਂ ਅੱਜ ਉਹਦੀ ਅਸੀਂ ਡੀਟੇਲ ਖਬਰ ਦੇਖਦੇ ਹਾਂ ਤੇ ਉਹਦੀ ਹੈਡਲਾਈਨ ਇਹ ਲੱਗੀ ਹੋਈ ਹੈ, ਪਾਰਲੀਮੈਂਟ ਹੈਜ਼ ਪਾਵਰ ਟੂ ਕਨਵਰਟ ਸਟੇਟ ਇਨਟੂ ਯੂਨੀਅਨ ਟੈਰੀਟਰੀ, alter boundaries of Supreme Court. ਹੁਣ ਸੁਪਰੀਮ ਕੋਰਟ ਬੈਂਚ ਲੈਡ ਬਾਈ ਜਸਟਿਸ ਸੰਜੇ ਕਿਸ਼ਨ ਕੌਲ
हैड ऑन मंडे डिसमिस्ड ए पिटीशन उस दे थल्ले। फिर उन्होंने कहा कि बाई द सेम लॉ ए प्रोविजन कैन बी मेड एज टू रिप्रेजेंटेशन इन द पार्लियामेंट इन द लेजिस्लेशन ऑफ द यूनियन टेरिटरी क्रिएटेड बाई सच लॉ। ਹੁਣ ਇਹ ਲਾਅ ਸੁਪਰੀਮ ਕੋਰਟ ਆਪਣੇ ਡਿਸੀਜਨ 'ਚ ਕਹਿੰਦਾ ਹੈ ਕਿ ਇਹ ਪਾਰਲੀਮੈਂਟ ਦੇ ਕੋਲ ਹੱਕ ਹੈ ਕਿ ਉਹ ਕਿਸੇ ਸਟੇਟ ਨੂੰ ਯੂਨੀਅਨ ਟੈਰੀਟਰੀ ਬਣਾ ਦੇ ਔਰ ਉਸ ਦੀਆਂ ਬਾਉਂਡਰੀਜ਼ ਬਦਲ ਦੇ। ਔਰ ਇਹ ਫਿਰ ਉਹਨੇ ਕਿਹਾ ਕਿ ਉਹਨੇ ਕੰਜੁਆਇੰਟ ਰੀਡਿੰਗ ਆਫ ਆਰਟੀਕਲ 3, 4 ਐਂਡ 239A the court found that parliament by making a law can convert an existing state into one or more union territories, the top court said। ਹੁਣ ਇਹ ਤਾਂ ਗੱਲ ਹੀ ਮੁਕਾਤੀ ਉਹਨਾਂ ਨੇ ਜੀ। ਇਹਨਾਂ ਦੇ ਕੋਲ ਮੈਜੋਰਟੀ ਹੈ ਕਿ ਵੀ ਇਹ ਕਹਿਣ ਕਿ ਜੀ ਠੀਕ ਹੈ ਇਧਰਲੇ ਜ਼ਿਲ੍ਹੇ ਪੰਜਾਬ ਜਿਹੜਾ ਇਹ ਟਰਬਲ ਸਟੇਟ ਬਣ ਗਿਆ ਆਲਰੇਡੀ। ਅੱਧਾ ਪੰਜਾਬ ਜਿਹੜਾ ਉਹ ਅਸੀਂ BSF ਦੇ ਹਵਾਲੇ ਕੀਤਾ ਕਿਉਂਕਿ ਡਰੋਨ ਔਰ ਦੂਜੇ ਤੀਜੇ ਪਾਕਿਸਤਾਨ ਤੋਂ ਆ ਰਹੇ ਨੇ ਔਰ ਇਧਰ ਜਿਹੜੇ ਸਿੱਖ ਰਿਬੈਲੀਅਨ ਦੇ ਰਸਤੇ ਤੇ ਨੇ। ਸੋ ਅਸੀਂ ਇਸ ਦਾ ਜਿਹੜਾ ਵਜੂਦ ਤੋੜ ਕੇ ਇਧਰਲੇ ਜ਼ਿਲ੍ਹੇ ਜੰਮੂ ਕਸ਼ਮੀਰ ਯੂਨੀਅਨ ਉਧਰੋਂ ਵੀ ਮਕਸਦ ਹੱਲ ਹੋ ਜਾਂਦਾ ਹੈ ਕਿ ਮੁਸਲਮਾਨ ਮਾਈਨੋਰਟੀ ਹੋ ਜਾਣਗੇ ਬਿਲਕੁਲ ਹੀ। ਇਧਰੋਂ ਸਿੱਖ ਜਿਹੜੇ ਨੇ ਉਹ ਮਾਈਨੋਰਟੀ 'ਚ ਹੋ ਜਾਣਗੇ ਦੋਨੋਂ ਪਾਸਿਓਂ। ਤੁਸੀਂ ਉਧਰਲਿਆਂ ਨੂੰ ਰਾਜਸਥਾਨ 'ਚ ਰਲਾ ਦਿਓ, ਉਧਰਲਿਆਂ ਨੂੰ ਹਰਿਆਣੇ 'ਚ ਰਲਾ ਦਿਓ। ਜਿਹੜੇ ਅੰਮ੍ਰਿਤਸਰ ਔਰ ਵਿਚਕਾਰਲੇ 2-3 ਜ਼ਿਲ੍ਹੇ ਜਲੰਧਰ ਲੁਧਿਆਣਾ ਉਹਦੇ 'ਚ ਵੈਸੇ ਹੀ ਹਿੰਦੂ ਮੈਜੋਰਟੀ ਹੈ, ਤੁਸੀਂ ਬਣਾ ਲਓ ਖਾਲਿਸਤਾਨ। ਸੋ ਇਹ ਬੜਾ ਖਤਰਨਾਕ ਗੇਮ। ਔਰ ਉਹਨਾਂ ਨੂੰ ਜੇ ਕੱਲ੍ਹ ਨੂੰ ਇਵੇਂ ਕਰਨਾ ਚਾਹਣ ਤੇ ਪਹਿਲਾਂ ਉਹਨਾਂ ਨੇ ਖੁਦ ਆਪਣੇ ਧੱਕੇ ਨਾਲ ਕੀਤਾ ਆਈਨੀ ਪਾਵਰ ਵਰਤ ਕੇ 5 ਅਗਸਤ 2019 ਨੂੰ। ਹੁਣ ਸੁਪਰੀਮ ਕੋਰਟ ਇਹ ਕਹਿ ਰਿਹਾ ਪਾਰਲੀਮੈਂਟ ਹੈਜ਼ ਪਾਵਰ ਟੂ ਕਨਵਰਟ ਸਟੇਟ ਇਨਟੂ ਯੂਨੀਅਨ ਟੈਰੀਟਰੀ ਐਂਡ ਆਲਟਰ ਬਾਉਂਡਰੀਜ਼ ਕਿ ਕੋਈ ਕਿਸੇ ਦੀ ਮੁੱਕਤ ਨਹੀਂ ਹੈ, ਪਾਰਲੀਮੈਂਟ ਚਾਹੇ ਜੋ ਮਰਜ਼ੀ ਕਰੇ। ਸੋ ਹੁਣ ਇਸ ਹੱਦ ਤੱਕ ਗੱਲ ਪਹੁੰਚ ਗਈ ਹੈ। ਔਰ ਅਸੀਂ ਜਿਹੜਾ ਅੱਜ ਦਾ ਵਿਚਾਰ ਡਿਸਕਸ ਕਰਦੇ ਹਾਂ। ਸ਼ਲੋਕ ਮਹੱਲਾ ਪਹਿਲਾ। ਕੁਦਰਤ ਕਰਕੇ ਵਸਿਆ ਸੋਏ ਵਕਤ ਵਿਚਾਰੇ ਸੋ ਬੰਦਾ ਹੋਏ। ਕੁਦਰਤ ਹੈ ਕੀਮਤ ਨਹੀਂ ਪਾਏ ਜਾਂ ਕੀਮਤ ਪਾਏ ਤਾਂ ਕਹੀ ਨਾ ਜਾਏ। ਸਰੈ ਸਰੀਅਤ ਕਰੈ ਵਿਚਾਰ ਬਿਨ ਬੂਝੇ ਕੈਸੇ ਪਾਵੈ ਪਾਰ। ਸਿਦਕ ਕਰ ਸਿਜਦਾ ਮਨ ਕਰ ਮਕਸੂਦ ਜੈ ਧਿਰ ਦੇਖਾਂ ਤੈ ਧਿਰ ਮੌਜੂਦ। ਮਹੱਲਾ ਤੀਜਾ। ਗੁਰ ਸਭਾ ਏਵ ਨਾ ਪਾਈਐ ਨਾ ਨੇੜੈ ਨਾ ਦੂਰ। ਨਾਨਕ ਸਤਿਗੁਰ ਤਾਂ ਮਿਲੈ ਜਾਂ ਮਨ ਰਹਿ ਹਦੂਰ। ਅਸੀਂ ਪਹਿਲਾ ਸ਼ਲੋਕ ਹੀ ਵਿਚਾਰਾਂਗੇ, ਸ਼ਲੋਕ ਗੁਰੂ ਨਾਨਕ ਸਾਹਿਬ ਦਾ। ਕੁਦਰਤ ਕਰਕੇ ਵਸਿਆ ਸੋਏ ਕਿ ਉਸ ਵਾਹਿਗੁਰੂ ਨੇ ਇਸ ਕੁਦਰਤ ਨੂੰ ਬਣਾਇਆ। ਜੋ ਅਸੀਂ ਦੇਖ ਰਹੇ ਹਾਂ ਉਸ ਦੀ ਬਣਾਈ ਹੋਈ ਕੁਦਰਤ ਹੈ, ਪਰ ਇਸ ਨੂੰ ਬਣਾ ਕੇ ਉਹ ਕਿਤੇ ਗਿਆ ਨਹੀਂ ਹੈ, ਉਹ ਇਸ ਦੇ ਵਿੱਚ ਬੈਠ ਗਿਆ। ਔਰ ਇਹੀ ਹੈ ਕਿ ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਸ਼ਵਾਸ। ਇਸ ਸੱਚੇ ਕਾਦਰ ਨੇ ਇਸ ਕੁਦਰਤ ਨੂੰ ਸਿਰਜਿਆ ਔਰ ਇਸ ਕੁਦਰਤ ਦੇ ਵਿੱਚ ਆ ਕੇ ਬਿਰਾਜਮਾਨ ਹੋਇਆ। ਕੁਦਰਤ ਕਰਕੇ ਵਸਿਆ ਸੋਏ ਵਕਤ ਵਿਚਾਰੇ ਸੋ ਬੰਦਾ ਹੋਏ। ਕਿ ਜਿਹੜਾ ਹੁਣ ਵਕਤ ਵਿਚਾਰਨਾ ਕੀ ਹੈ, ਜ਼ਿੰਦਗੀ ਨੂੰ ਸਮਝਣਾ ਕਿ ਭਾਈ ਜ਼ਿੰਦਗੀ ਕਿਸ ਲਈ ਮਿਲੀ ਹੈ। ਬਿਲਕੁਲ। ਔਰ ਫਿਰ ਅਸਲੀ ਜਵਾਬ ਅੰਦਰੋਂ ਆਏਗਾ ਕਿ ਬੰਦਾ ਬਣ ਕਿਸ ਦਾ, ਰੱਬ ਦਾ। ਹੁਣ ਵਕਤ ਵਿਚਾਰੇ ਸੋ ਬੰਦਾ। ਜਿਹਨੂੰ ਇਸ ਗੱਲ ਦੀ ਸਮਝ ਆ ਜਾਏ ਕਿ ਜੀਵਨ ਦਾ ਕੋਈ ਮਨੋਰਥ ਹੈ ਉਹ ਰੱਬ ਦਾ ਬੰਦਾ ਬਣੇਗਾ। ਤੇ ਜਿਹੜੇ ਦੁਨਿਆਵੀ ਖੁਸ਼ਨੁਦੀ ਆਮ ਲਾਲਚ ਲੈਣ ਲਈ ਹੋਰ ਜਿਹੜੇ ਨੇ ਉਹਨਾਂ ਦੇ ਪੈਰੀਂ ਪੈਂਦੇ ਨੇ ਜਾਂ ਉਹਨਾਂ ਦੇ ਗੁਣ ਗਾਇਨ ਕਰਦੇ ਨੇ, ਉਹਨਾਂ ਪ੍ਰਥਾਏ ਅਸੀਂ ਇਹ ਦੁਹਰਾਉਂਦੇ ਹਾਂ ਕਿ ਮਨਮੁਖ ਹੋਏ ਬੰਦੇ ਦਾ ਬੰਦਾ। ਕਿ ਜਿਹੜਾ ਬੰਦੇ ਦਾ ਬੰਦਾ ਬਣੇ ਉਹ ਮਨਮੁਖ ਹੈ। ਤੇ ਇੱਥੇ ਵਕਤ ਵਿਚਾਰੇ ਸੋ ਬੰਦਾ। ਜਿਹਨੂੰ ਇਹ ਸਮਝ ਆ ਗਈ ਕਿ ਭਾਈ ਮੈਂ ਮੇਰੀ ਜ਼ਿੰਦਗੀ ਦਾ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੈ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ। ਕਿ ਇੱਕੋ ਹੀ ਹੈ ਸਰੰਗ ਜਾਮ ਲਾਗ ਭਵ ਜਲ ਤਰਨ ਕੈ ਜਨਮ ਬਿਰਥਾ ਜਾਤ ਰੰਗ ਮਾਇਆ। ਸਰੰਗ ਜਾਮ ਪ੍ਰਬੰਧ ਕਰ ਕਿ ਜਨਮ ਨੂੰ ਕਿਵੇਂ ਇਸ ਦਾ ਠੀਕ ਇਸਤੇਮਾਲ ਕਰਨਾ ਹੈ। ਵਕਤ ਵਿਚਾਰੇ ਸੋ ਬੰਦਾ ਹੋਏ। ਕੁਦਰਤ ਹੈ ਕੀਮਤ ਨਹੀਂ ਪਾਏ। ਕਿ ਬਹੁਤ ਵਾਰ ਇਹ ਜਿਹੜੀ ਅਕਾਲ ਪੁਰਖ ਦੀ ਸਾਜੀ ਹੋਈ ਕੁਦਰਤ ਹੈ ਇਸ ਦੀ ਅਸੀਂ ਕੀਮਤ ਨਹੀਂ ਪਾ ਸਕਦੇ। ਇਸ ਦਾ ਥਾਂ ਵੀ ਨਹੀਂ ਪਾ ਸਕਦੇ। ਇਸ ਦੇ ਗੁਣ ਵੀ ਨਹੀਂ ਗਾਇਨ ਜਿਹੜਾ ਉਹ ਗੁਣਾਂ ਦਾ ਅੰਤ ਵੀ ਨਹੀਂ ਹੈ। ਔਰ ਇਸੇ ਲਈ ਜਦੋਂ
ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ, ਅੰਤ ਇਨਫਿਨਿਟ 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 ਜਾਂ ਅਮੁੱਲ ਗੁਣ, ਅਮੁੱਲ ਵਪਾਰ, ਅਮੁੱਲ ਇਹੀ ਹੈ ਕੀਮਤ ਜਿਹਦੀ ਨਾ ਪੈ ਸਕੇ ਕਿ ਬਈ ਤੂੰ ਅਮੁੱਲ ਹੈ, ਅਮੁੱਲ ਹੈ, ਮੁੱਲ ਹੈ ਜਿਹੜਾ ਅਸੀਂ ਸੋਚਦੇ ਹਾਂ ਜਿਹਦੀ ਕੀਮਤ ਪੈ, ਅਮੁੱਲ ਹੈ ਜਿਹਦੀ ਕੋਈ ਕੀਮਤ ਨਹੀਂ ਹੈ। ਕੁਦਰਤ ਹੈ, ਕੀਮਤ ਨਹੀਂ ਪਾਏ, ਕਾਦਰ ਦੀ ਕੁਦਰਤ ਦੀ ਕੋਈ ਕੀਮਤ ਨਹੀਂ ਪਾਏ, ਜਾਂ ਕੀਮਤ ਪਾਏ ਤਾਂ ਕਹੀ ਨਾ ਜਾਏ। ਜੇ ਕੋਈ ਅੰਦਾਜ਼ਾ ਲਾ ਕੇ ਪਾ ਵੀ ਲੈ ਤੇ ਉਸ ਨੂੰ ਡਿਸਕ੍ਰਾਈਬ ਨਹੀਂ ਕੀਤਾ ਜਾ ਸਕੇਗਾ। ਉਹ ਫਿਰ ਇਸ ਨੂੰ ਕਹੇਗਾ ਕਿ ਨਹੀਂ ਇਹ ਵੀ ਥੋੜੀ, ਇਹ ਵੀ ਥੋੜੀ, ਇਹ ਵੀ ਥੋੜੀ, ਫਿਰ ਇੱਥੇ ਹੀ ਆਏਗਾ ਕਿ ਅਮੁੱਲ ਅਮੁੱਲ ਅਮੁੱਲ, ਕਿ ਇਹ ਬਿਨਾਂ ਇਸ ਦੀ ਕੋਈ ਕੀਮਤ, ਇਹਦੀ ਕੀਮਤ ਪਾਈ ਨਹੀਂ ਜਾ ਸਕਦੀ। ਸ਼ਰਅ ਸ਼ਰੀਅਤ ਕਰੇ ਵਿਚਾਰ। ਹੁਣ ਸ਼ਰਅ ਇਸਲਾਮਿਕ ਕਾਨੂੰਨ ਹੈ, ਸ਼ਰੀਅਤ ਵੀ ਉਸੇ ਸ਼ਰਅ ਦੇ ਨਾਲ ਜੁੜਿਆ ਹੋਇਆ ਹੈ। ਇਹ ਹਰ ਮਜ਼ਹਬ ਦੇ ਆਪਣੇ ਕਾਨੂੰਨ, ਆਪਣੇ ਡਿਸਿਪਲਨ, ਆਪਣੀਆਂ ਮਰਿਆਦਾਵਾਂ ਨੇ। ਹਿੰਦੂਆਂ ਦੀਆਂ ਕਰਮਕਾਂਡ ਸ਼ਾਸਤਰਾਂ ਚੋਂ ਨਿਕਲਦੀਆਂ ਨੇ। ਇਸਲਾਮ ਦੇ ਵਿੱਚ ਸ਼ਰਅ ਸ਼ਰੀਅਤ ਜਿਹੜਾ ਵਿਧਾਨ ਹੈ ਉਹਦੇ ਮੁਤਾਬਕ। ਹੁਣ ਗੁਰੂ ਸਾਹਿਬ ਨੇ ਯਾਦ ਦਹਾਨੀ ਕਰਵਾਈ ਔਰ ਕੱਲ੍ਹ ਹੀ ਇੱਕ ਡਿਸਕਸ਼ਨ ਜਿਹੜਾ ਇਸਲਾਮ ਦੀ ਜਿਹੜੀ ਰੂਹ ਹੈ, ਜਦੋਂ ਅਸੀਂ ਪਿਆਰ ਦੀ ਜਾਂ ਮੁਹੱਬਤ ਦੀ ਗੱਲ ਕਰਦੇ ਹਾਂ ਤੇ ਇਸਲਾਮ ਦੀ ਰੂਹ ਵੀ ਮੁਹੱਬਤ ਹੈ, ਪਿਆਰ ਹੈ। ਜਿਹੜੇ ਬਾਕੀ ਕਾਨੂੰਨ ਹੁੰਦੇ ਨੇ ਉਹ ਸਮਾਜ ਦੇ ਵਿੱਚ ਇੱਕ ਡਿਸਿਪਲਨ, ਇੱਕ ਅਨੁਸ਼ਾਸਨ, ਇੱਕ ਉਸ ਦੇ ਵਿੱਚ ਇੱਕ ਪ੍ਰੋਪਰ ਸੈਟਅਪ ਨੂੰ ਰੱਖਣ ਲਈ ਹੁੰਦੇ। ਉਹਨੂੰ ਹੀ ਅਸੀਂ ਸ਼ਰੀਅਤ ਜਾਂ ਸ਼ਰਅ ਦੇ ਥੱਲੇ ਜਾਂ ਅਸੀਂ ਆਪਣੇ ਰਹਿਤ ਮਰਿਆਦਾ ਦੇ ਥੱਲੇ ਕਹਿੰਦੇ। ਹੁਣ ਗੁਰੂ ਸਾਹਿਬ ਯਾਦ ਦਹਾਨੀ ਕਰਾਉਂਦੇ ਨੇ ਕਿ ਭਾਈ ਜੇ ਅਸੀਂ ਸੱਚ ਨੂੰ ਨਹੀਂ ਸਮਝ ਸਕਿਆ, ਬਿਨ ਬੂਝੇ ਕੈਸੇ ਪਾਵੇ ਪਾਰ, ਕਿ ਜੇ ਅੰਦਰ ਮੁਹੱਬਤ ਨਹੀਂ ਹੈ, ਰੱਬ ਦੀ ਦੁਨੀਆ 'ਚ ਰਹਿੰਦੇ ਆ, ਰੱਬ ਨੂੰ ਕਿਵੇਂ ਮਿਲਣਾ, ਇਸ ਦੇ ਉੱਤੇ ਸਾਡੀ ਜਿਹੜੀ ਹੈ ਉਹ ਸਿਦਕ ਨਹੀਂ ਹੈ, ਤੇ ਫਿਰ ਅਸੀਂ ਉਹ ਕਰਮ ਕਾਂਡ 'ਚ ਫਸ ਜਾਵਾਂਗੇ। ਸ਼ਰਅ ਸ਼ਰੀਅਤ ਦੇ ਉੱਤੇ ਮਰਿਆਦਾ ਕੀ ਕਹਿੰਦੀ ਹੈ, ਕੀ ਨਹੀਂ ਕਹਿੰਦੀ, ਇਸ ਡਿਬੇਟ 'ਚ ਹੀ ਫਸੇ ਰਹਾਂਗੇ। ਹੁਣ ਕਰਨ ਦੀ ਕੀ ਲੋੜ ਹੈ, ਕਿਵੇਂ ਬੂਝ ਕੇ ਅਸੀਂ ਪਾਰ ਜਾ ਸਕਦੇ ਹਾਂ। ਅਖੀਰਲੀ ਤੁਕ ਦੇ ਵਿੱਚ ਗੁਰੂ ਸਾਹਿਬ ਨੇ ਫਰਮਾਇਆ, ਸਿਦਕ ਕਰ ਸਿਜਦਾ ਮਨ ਕਰ ਮਕਸੂਦ, ਜਹ ਧਿਰ ਦੇਖਾਂ ਤਹ ਧਿਰ ਮੌਜੂਦ। ਕਿ ਭਾਈ ਇਵੇਂ ਕਰ, ਅਸੀਂ ਵੀ ਮੱਥਾ ਟੇਕਦੇ ਹਾਂ, ਉਹ ਸਿਜਦਾ ਕਰਨਾ ਹੀ ਹੁੰਦਾ ਜਦੋਂ ਨਮਾਜ਼ ਪੜ੍ਹੀ ਜਾਂਦੀ ਹੈ। ਨਮਾਜ਼ ਵੇਲੇ ਵੀ ਉਸ ਨੂੰ ਪੜ੍ਹਨ ਤੋਂ ਬਾਅਦ ਫਿਰ ਧਰਤੀ ਦੇ ਉੱਤੇ ਸਿਜਦਾ ਕੀਤਾ ਜਾਂਦਾ ਹੈ। ਹੁਣ ਗੁਰੂ ਸਾਹਿਬ ਨੇ ਕਿਹਾ ਵੀ ਇਹ ਸਿਜਦਾ ਜਾਂ ਇਹ ਮੱਥਾ ਟੇਕ ਤਾਂ ਤੂੰ ਕਰਦੇ, ਪਰ ਤੇਰੇ ਅੰਦਰ ਸਿਦਕ ਤਾਂ ਹੈ ਨਹੀਂ। ਰੱਬ ਤਾਂ ਸਿਦਕ ਦਿੰਦਾ ਹੈ। ਸਿਦਕ ਕਰ ਸਿਜਦਾ, ਜੇ ਤੂੰ ਸਿਜਦਾ ਕਰਨਾ ਤੇ ਉਹ ਸਿਦਕ ਦਾ ਕਰ। ਮਨ ਕਰ ਮਕਸੂਦ, ਮਕਸੂਦ ਹੈ ਕਿ ਆਪਣੇ ਮਨ ਨੂੰ ਜਿੱਤਣਾ। ਮਨ ਜੀਤੈ ਜਗ ਜੀਤ, ਕਿ ਆਪਣੇ ਮਨ ਨੂੰ ਜਿੱਤ, ਤਾਂ ਕਿ ਮਨ ਨੂੰ ਜ਼ਿੰਦਗੀ ਦਾ ਅਸਲ ਮਕਸਦ ਸਮਝ ਆ ਜਾਏ। ਜੈ ਤਿਰ ਦੇਖਾਂ ਤੈ ਤਿਰ ਮੌਜੂਦ। ਹੁਣ ਤਿਰ ਕੀ ਹੈ ਔਰ ਮਕਸਦ ਸਮਝ ਆਣਾ ਕੀ ਹੈ, ਕਿ ਜਿੱਧਰ ਮੈਂ ਦੇਖਾਂ ਤਤ ਤੋਂ ਉੱਥੇ ਤੂੰ ਹੈ, ਕਿ ਤੇਰੇ ਬਿਨਾ ਹੋਰ ਕੁਝ ਵੀ ਨਹੀਂ। ਤੇ ਜਦੋਂ ਇਹ ਸਮਝ ਆ ਗਈ, ਫਿਰ ਨਫ਼ਰਤ ਕਿਹਦੇ ਨਾਲ, ਧੱਕਾ ਕਿਹਦੇ ਨਾਲ, ਈਰਖਾ ਕਿਹਦੇ ਨਾਲ। ਜੇ ਅਸੀਂ ਦੁਨਿਆਵੀ ਵੈਲੈਂਟਾਈਨ ਡੇ ਦੀ ਗੱਲ ਕੀਤੀ, ਹੁਣ ਗੱਲ ਤਾਂ ਇਹੀ ਸੀ ਕਿ ਜਿਹੜੇ ਇਸ਼ਕ ਹਕੀਕੀ ਦੇ ਰੰਗ ਵਿੱਚ ਰੰਗੇ ਜਾਂਦੇ ਨੇ, ਉਹਨਾਂ ਨੂੰ ਜੋ ਗੁਰੂ ਸਾਹਿਬ ਨੇ ਯਾਦ ਦਹਾਨੀ, ਜੈ ਤਿਰ ਦੇਖਾਂ ਤੈ ਤਿਰ ਮੌਜੂਦ, ਕਿ ਮੈਂ ਜਿਹੜੇ ਪਾਸੇ ਦੇਖਦਾ ਮੈਨੂੰ ਤਾਂ ਤੂੰ ਹੀ ਮੌਜੂਦ ਨਜ਼ਰ ਆਉਂਦਾ ਹੈ। ਬਿਲਕੁਲ। ਜਿਵੇਂ ਭਾਈ ਕਨ੍ਹਈਆ ਜੀ, ਜਦੋਂ ਉਹਨਾਂ ਦੀ ਸ਼ਿਕਾਇਤ ਹੁੰਦੀ ਹੈ ਕਿ ਜੀ ਆਪਣਿਆਂ ਨੂੰ ਵੀ ਬੇਗਾਨਿਆਂ ਨੂੰ ਵੀ ਸਭ ਨੂੰ ਪਾਣੀ ਪਿਆ ਰਹੇ ਨੇ, ਦੁਸ਼ਮਣ ਨੂੰ ਵੀ, ਤੇ ਭਾਈ ਵੀਰ ਸਿੰਘ ਉਹਨਾਂ ਦੀ ਬੜੀ ਖੂਬਸੂਰਤ ਲਾਈਨ ਹੈ ਕਿ ਤੈਨੂੰ ਪਿਆ ਪਿਲਾਵਾਂ ਪਾਣੀ ਮੇਰੇ ਦਿਲ ਦੇ ਸਾਈਂ, ਕਿ ਮੈਨੂੰ ਤਾਂ ਤੇਰੇ ਬਿਨਾ ਕੋਈ ਨਜ਼ਰ ਹੀ ਨਹੀਂ ਆਉਂਦਾ, ਮੈਂ ਤੈਨੂੰ ਹੀ ਪਾਣੀ ਪਿਆਉਂਦਾ। ਔਰ ਅਸੀਂ ਜਦੋਂ ਇਹ ਸ਼ਬਦ ਪੜ੍ਹਦੇ ਹਾਂ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਵੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਨ ਆਈ। ਇਸ ਦੇ ਨਾਲ ਹੀ ਅਸੀਂ ਅੱਜ ਦੇ ਪ੍ਰੋਗਰਾਮ ਨੂੰ, ਕਿ ਭਾਈ ਇਹੀ ਇਸ਼ਕ ਹਕੀਕੀ ਹੈ, ਇਹੀ ਰੂਹਾਨੀਅਤ ਹੈ, ਇਹੀ ਸਾਡਾ ਆਦਰਸ਼ ਜੀਵਨ ਹੈ, ਜਿੱਥੇ ਅਸੀਂ ਕਿਸੇ ਨੂੰ ਨਫ਼ਰਤ ਨਾ ਕਰੀਏ, ਕਿਸੇ ਦੇ ਹੱਕ ਨਾ ਖੋਈਏ, ਕਿਸੇ ਦੇ ਹੱਕ ਨਾ ਮਾਰੀਏ। ਈਰਖਾ ਦੇ ਲਈ, ਨਫ਼ਰਤ ਦੇ ਲਈ, ਦੋਜਾਗੀ ਦੇ ਲਈ ਇਹ ਰੱਬ ਨੇ ਅੱਡ ਅੱਡ ਲੋਕ ਬਣਾਏ, ਉਹਨਾਂ ਦੀਆਂ ਅੱਡ ਅੱਡ ਕੀਤੀਆਂ ਖਾਣੀ, ਕੀਤੀਆਂ ਬਾਣੀ,
ਕਿ ਕਿੰਨੀਆਂ ਫਾਰਮਸ ਆਫ ਲਾਈਫ ਨੇ, ਕਿੰਨੀਆਂ ਲੈਂਗੁਏजेस ਨੇ, ਕਿੰਨੀਆਂ ਆਵਾਜ਼ਾਂ ਨੇ। ਜੀ ਕੇਤੇ ਪਾਤ ਨਰਿੰਦ ਕੀਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ। ਅੰਤ ਨਾਮ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਅਸੀਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।